ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਨੂੰ ਇੱਕ ਵਾਰੀ ਫੇਰ ਮੂੰਹ ਦੇ ਮੂੰਹ ਪਾ ਦਿੱਤਾ ਹੈ ਅਮਰੀਕਾ ਵਾਲਿਆਂ ਨੇ। ਅੱਜ ਅਮਰੀਕਾ ਨੇ ਯੂਰਪ ਦੇ ਨਾਲ ਐਲਐਨਜੀ ਗੈਸ ਜਿਹੜੀ ਆ ਉਹਦੀ ਡੀਲ ਦੇ ਉੱਤੇ ਸਾਈਨ ਕਰ ਲਏ ਹੈਗੇ ਆ। ਹੂੰ। ਯੂਨਾਈਟਿਡ ਸਟੇਟਸ 15 ਬਿਲੀਅਨ ਕਿਊਬਿਕ ਮੀਟਰਸ ਆਫ ਲਿਕੁਇਫਾਈਡ ਨੈਚੁਰਲ ਗੈਸ ਯੂਰਪੀਅਨ ਯੂਨੀਅਨ ਨੂੰ ਸਪਲਾਈ ਕਰੂਗਾ। ਇੱਕ ਟਾਈਮ ਦੇ ਉੱਤੇ 60% ਗੈਸ ਰਸ਼ੀਆ ਤੋਂ ਯੂਰਪ ਨੂੰ ਜਾਂਦੀ ਸੀ। ਸੋ ਜੇ ਉਹਦੇ ਵਿੱਚ ਪੂਰਾ ਕੱਟ ਹੋ ਜਾਂਦਾ ਤੇ ਰਸ਼ੀਆ ਦਾ ਹਾਲ ਬਹੁਤ ਬੁਰਾ ਹੋਊਗਾ। ਸੋ ਯੂਰਪੀਅਨ ਯੂਨੀਅਨ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਆ ਵੀ ਰਸ਼ੀਆ ਤੋਂ ਸਾਡੀ ਜਿਹੜੀ ਗੈਸ ਦੀ ਡਿਪੈਂਡੈਂਸੀ ਆ ਉਹ ਜਿਹੜੀ ਕਿ 2/3 ਦਿਸ ਈਅਰ ਆ ਉਹ ਸਨ 2027 ਤੱਕ ਪੂਰੀ ਤਰ੍ਹਾਂ ਖਤਮ ਹੋ ਜਾਏ। ਰਸ਼ੀਆ ਨੇ ਜਦੋਂ ਤੋਂ ਹੀ ਯੂਕਰੇਨ ਨੂੰ ਇਨਵੇਡ ਕੀਤਾ ਆ ਉਸ ਟਾਈਮ ਤੋਂ ਹੀ ਯੂਰਪੀਅਨ ਯੂਨੀਅਨ ਰਸ਼ੀਆ ਦੇ ਉਲਟ ਹੋਇਓ, ਪਰ ਕਿਉਂਕਿ ਰਸ਼ੀਆ ਵਾਲੇ ਸਟੱਕ ਸੀ, ਉਹਨਾਂ ਦਾ ਗੈਸ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ। ਸੋ ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਵੀ ਅੱਜ ਕੱਲ ਉੱਤਰ ਗਏ ਹੋ ਆ। ਸੋ ਅੱਜ ਯੂਰਪੀਅਨ ਯੂਨੀਅਨ ਨੇ ਯੂਐਸਏ ਦੇ ਨਾਲ ਇਹ ਡੀਲ ਕਰ ਲਈ ਹੈਗੀ ਆ। ਜੀ ਬਿਲਕੁਲ। ਸੋ ਹੁਣ ਇਹ ਇੱਕ ਵੱਡੀ ਜਿਹੜੀ ਆ ਪ੍ਰੋਬਲਮ ਰੂਸ ਦੇ ਸਾਹਮਣੇ ਹੋਊਗੀ। એનર્ਜੀ ਦੀ ਡਿਪੈਂਡੈਂਸ ਯੂਰਪ ਦੀ ਰੂਸੀ ਗੈਸ ਦੇ ਉੱਤੋਂ ਜਿਹੜੀ ਉਹ ਹਟਾਉਣ ਦੇ ਲਈ ਯੂਐਸ ਦਾ ਇੱਕ ਹੁਣ ਵੱਡੀ ਭੂਮਿਕਾ ਜਿਹੜੀ ਉਹ ਨਿਭਾ ਰਿਹਾ ਆ। ਉਧਰ ਰੂਸ ਮੰਗ ਕਰ ਰਿਹਾ ਵੀ ਸਾਨੂੰ ਗੈਸ ਦੇ ਲਈ ਜਿਹੜੀ ਪੇਮੈਂਟ ਆ ਉਹ ਰੂਬਲਸ ਦੇ ਵਿੱਚ ਦਿੱਤੀ ਜਾਵੇ, ਅਸੀਂ ਯੂਰੋਸ ਦੇ ਵਿੱਚ ਨਹੀਂ ਲੈਣੀ ਹੈਗੀ। ਉਸ ਨੇ ਪੁਤਿਨ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਐਸੇ ਲਿਖਿਆ ਸੀਗਾ ਯੂਕਰੇਨ ਦੀ ਜਿਹੜੀ ਹਿਸਟਰੀ ਦੇ ਉੱਤੇ। ਕੱਲ ਜਿਹੜਾ ਆ ਉਹ ਬੋਲ ਰਿਹਾ ਸੀਗਾ ਪੁਤਿਨ, ਉਹ ਕਹਿੰਦਾ ਹੈ ਵੀ ਕੈਂਸਲ ਕਲਚਰ ਦੇ ਚੱਲਦਿਆਂ ਸਾਨੂੰ ਰੂਸ ਨੂੰ ਜਿਹੜਾ ਉਹ ਕੈਂਸਲ ਕੀਤਾ ਜਾ ਰਿਹਾ ਆ। ਜਿੱਦਾਂ ਹੈਰੀ ਪੋਟਰ ਦੀਆਂ ਕਿਤਾਬਾਂ ਲਿਖਣ ਵਾਲੀ JK ਰੋਲਿੰਗ ਨੂੰ ਦੁਨੀਆ ਨੇ ਕੈਂਸਲ ਜਿਹੜਾ ਉਹ ਕੀਤਾ ਹੈਗਾ ਆ। ਸੋ ਹੁਣ ਦੇਖਦੇ ਹਾਂ ਕਿ ਕੀ ਬਣਦਾ। ਜਰਮਨੀ ਨੇ ਉੱਦਾਂ ਕਿਹਾ ਆ ਵੀ ਸਾਨੂੰ 2024 ਤੱਕ ਸਮਰ ਤੱਕ ਜਿਹੜੀ ਰੂਸੀ ਗੈਸ ਆ ਉਸ ਦੀ ਵਰਤੋਂ ਜਿਹੜੀ ਉਹ ਕਰਨੀ ਪਊਗੀ। ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਇਹਨਾਂ ਦੇ ਉੱਤੋਂ ਜਿਹੜਾ ਅਸੀਂ ਟੇਕ ਆ ਉਸ ਨੂੰ ਹਟਾਵਾਂਗੇ। ਸੋ ਵੱਡੀ ਜਿਹੜੀ ਇਸ ਟਾਈਮ ਝਟਕੇ ਆ ਉਹ ਮਿਲ ਰਹੇ ਆ। ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹ ਪੋਲੈਂਡ ਦੇ ਵਿੱਚ ਪਹੁੰਚੇ ਨੇ। ਪੋਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਡੋਡਾ ਆ ਉਹਨਾਂ ਦਾ ਜਹਾਜ਼ ਐਮਰਜੈਂਸੀ ਲੈਂਡ ਜਿਹੜਾ ਉਹ ਪਹਿਲੋਂ ਕਰਨਾ ਪਿਆ। ਫਿਰ ਉਹ ਦੂਸਰਾ ਜਹਾਜ਼ ਫੜ ਕੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਸ ਨੂੰ ਮਿਲਣ ਦੇ ਲਈ ਉਹਨਾਂ ਨੂੰ ਉੱਥੇ ਪਹੁੰਚੇ ਹੈਗੇ। ਕਹਿੰਦੇ ਵੀ ਕੋਈ ਹੋਰ ਕੋਈ ਦਿੱਕਤ ਸੀ, ਕੋਈ ਵੀ ਇੱਦਾਂ ਦੀ ਸਕੇਰੀ ਜਿਹੜੀ ਉਹ ਗੱਲ ਨਹੀਂ ਸੀਗੀ, ਡਰਨ ਵਾਲੀ ਕੋਈ ਗੱਲ ਨਹੀਂ ਸੀਗੀ। ਵੈਸੇ ਹੀ ਉਸ ਜਹਾਜ਼ ਦੇ ਜ਼ਰੀਏ ਦੂਜੇ ਜਹਾਜ਼ ਦੇ ਜ਼ਰੀਏ ਡੋਡਾ ਹੁਣਾਂ ਨੂੰ ਜਿਹੜਾ ਉੱਧਰ ਜਾਣਾ ਪਿਆ ਹੈਗਾ। ਸੋ ਅੱਜ ਹੋਰ ਨਾਟੋ ਦੇ ਬਾਕੀ ਮੁਲਕਾਂ ਦੇ ਲੀਡਰਸ ਆ ਉਹਨਾਂ ਦੇ ਨਾਲ ਵੀ ਮੁਲਾਕਾਤ ਹੋਊਗੀ ਤੇ ਯੂਰਪੀਅਨ ਸੰਘ ਦੇ ਮੁਲਕਾਂ ਦੇ ਲੀਡਰਸ ਦੇ ਨਾਲ ਵੀ ਰਾਸ਼ਟਰਪਤੀ ਬਾਈਡਨ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਆ। ਸੋ ਹੁਣ ਰੂਸ ਦੇ ਬਿਲਕੁਲ ਮੁੱਢ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਉੱਥੇ ਪਹੁੰਚੇ ਨੇ। ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਨੂੰ ਇੱਕ ਵਾਰੀ ਫੇਰ ਮੂੰਹ ਦੇ ਮੂੰਹ ਪਾ ਦਿੱਤਾ ਹੈ ਅਮਰੀਕਾ ਵਾਲਿਆਂ ਨੇ। ਅੱਜ ਅਮਰੀਕਾ ਨੇ ਯੂਰਪ ਦੇ ਨਾਲ ਐਲਐਨਜੀ ਗੈਸ ਜਿਹੜੀ ਆ ਉਹਦੀ ਡੀਲ ਦੇ ਉੱਤੇ ਸਾਈਨ ਕਰ ਲਏ ਹੈਗੇ ਆ। ਯੂਨਾਈਟਿਡ ਸਟੇਟਸ 15 ਬਿਲੀਅਨ ਕਿਊਬਿਕ ਮੀਟਰਸ ਆਫ ਲਿਕੁਇਫਾਈਡ ਨੈਚੁਰਲ ਗੈਸ ਯੂਰਪੀਅਨ ਯੂਨੀਅਨ ਨੂੰ ਸਪਲਾਈ ਕਰੂਗਾ। ਇੱਕ ਟਾਈਮ ਦੇ ਉੱਤੇ 60% ਗੈਸ ਰਸ਼ੀਆ ਤੋਂ ਯੂਰਪ ਨੂੰ ਜਾਂਦੀ ਸੀ। ਸੋ ਜੇ ਉਹਦੇ ਵਿੱਚ ਪੂਰਾ ਕੱਟ ਹੋ ਜਾਂਦਾ ਤੇ ਰਸ਼ੀਆ ਦਾ ਹਾਲ ਬਹੁਤ ਬੁਰਾ ਹੋਊਗਾ। ਸੋ ਯੂਰਪੀਅਨ ਯੂਨੀਅਨ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਆ ਵੀ ਰਸ਼ੀਆ ਤੋਂ ਸਾਡੀ ਜਿਹੜੀ ਗੈਸ ਦੀ ਡਿਪੈਂਡੈਂਸੀ ਆ ਉਹ ਜਿਹੜੀ ਕਿ 2/3 ਦਿਸ ਈਅਰ ਆ ਉਹ ਸਨ 2027 ਤੱਕ ਪੂਰੀ ਤਰ੍ਹਾਂ ਖਤਮ ਹੋ ਜਾਏ। ਰਸ਼ੀਆ ਨੇ ਜਦੋਂ ਤੋਂ ਹੀ ਯੂਕਰੇਨ ਨੂੰ ਇਨਵੇਡ ਕੀਤਾ ਆ ਉਸ ਟਾਈਮ ਤੋਂ ਹੀ ਯੂਰਪੀਅਨ ਯੂਨੀਅਨ ਰਸ਼ੀਆ ਦੇ ਉਲਟ ਹੋਇਓ, ਪਰ ਕਿਉਂਕਿ ਰਸ਼ੀਆ ਵਾਲੇ ਸਟੱਕ ਸੀ, ਉਹਨਾਂ ਦਾ ਗੈਸ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ। ਸੋ ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਵੀ ਅੱਜ ਕੱਲ ਉੱਤਰ ਗਏ ਹੋ ਆ। ਸੋ ਅੱਜ ਯੂਰਪੀਅਨ ਯੂਨੀਅਨ ਨੇ ਯੂਐਸਏ ਦੇ ਨਾਲ ਇਹ ਡੀਲ ਕਰ ਲਈ ਹੈਗੀ ਆ। ਜੀ ਬਿਲਕੁਲ। ਸੋ ਹੁਣ ਇਹ ਇੱਕ ਵੱਡੀ ਜਿਹੜੀ ਆ ਪ੍ਰੋਬਲਮ ਰੂਸ ਦੇ ਸਾਹਮਣੇ ਹੋਊਗੀ। એનર્ਜੀ ਦੀ ਡਿਪੈਂਡੈਂਸ ਯੂਰਪ ਦੀ ਰੂਸੀ ਗੈਸ ਦੇ ਉੱਤੋਂ ਜਿਹੜੀ ਉਹ ਹਟਾਉਣ ਦੇ ਲਈ ਯੂਐਸ ਦਾ ਇੱਕ ਹੁਣ ਵੱਡੀ ਭੂਮਿਕਾ ਜਿਹੜੀ ਉਹ ਨਿਭਾ ਰਿਹਾ ਆ। ਉਧਰ ਰੂਸ ਮੰਗ ਕਰ ਰਿਹਾ ਵੀ ਸਾਨੂੰ ਗੈਸ ਦੇ ਲਈ ਜਿਹੜੀ ਪੇਮੈਂਟ ਆ ਉਹ ਰੂਬਲਸ ਦੇ ਵਿੱਚ ਦਿੱਤੀ ਜਾਵੇ, ਅਸੀਂ ਯੂਰੋਸ ਦੇ ਵਿੱਚ ਨਹੀਂ ਲੈਣੀ ਹੈਗੀ। ਉਸ ਨੇ ਪੁਤਿਨ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਐਸੇ ਲਿਖਿਆ ਸੀਗਾ ਯੂਕਰੇਨ ਦੀ ਜਿਹੜੀ ਹਿਸਟਰੀ ਦੇ ਉੱਤੇ। ਕੱਲ ਜਿਹੜਾ ਆ ਉਹ ਬੋਲ ਰਿਹਾ ਸੀਗਾ ਪੁਤਿਨ, ਉਹ ਕਹਿੰਦਾ ਹੈ ਵੀ ਕੈਂਸਲ ਕਲਚਰ ਦੇ ਚੱਲਦਿਆਂ ਸਾਨੂੰ ਰੂਸ ਨੂੰ ਜਿਹੜਾ ਉਹ ਕੈਂਸਲ ਕੀਤਾ ਜਾ ਰਿਹਾ ਆ।
ਜਿੱਦਾਂ ਹੈਰੀ ਪੋਟਰ ਦੀਆਂ ਕਿਤਾਬਾਂ ਲਿਖਣ ਵਾਲੀ J.K. ਰੋਲਿੰਗ ਨੂੰ ਦੁਨੀਆ ਨੇ ਕੈਂਸਲ ਜਿਹੜਾ ਉਹ ਕੀਤਾ ਹੈਗਾ ਆ। ਸੋ ਹੁਣ ਦੇਖਦੇ ਹਾਂ ਕਿ ਕੀ ਬਣਦਾ। ਜਰਮਨੀ ਨੇ ਉੱਦਾਂ ਕਿਹਾ ਆ ਵੀ ਸਾਨੂੰ 2024 ਤੱਕ ਸਮਰ ਤੱਕ ਜਿਹੜੀ ਰੂਸੀ ਗੈਸ ਆ ਉਸ ਦੀ ਵਰਤੋਂ ਜਿਹੜੀ ਉਹ ਕਰਨੀ ਪਊਗੀ। ਉਸ ਤੋਂ ਬਾਅਦ ਦੇ ਵਿੱਚ ਹੌਲੀ-ਹੌਲੀ ਇਹਨਾਂ ਦੇ ਉੱਤੋਂ ਜਿਹੜਾ ਅਸੀਂ ਟੇਕ ਆ ਉਸ ਨੂੰ ਹਟਾਵਾਂਗੇ। ਸੋ ਵੱਡੀ ਜਿਹੜੀ ਇਸ ਟਾਈਮ ਝਟਕੇ ਆ ਉਹ ਮਿਲ ਰਹੇ ਆ। ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹ ਪੋਲੈਂਡ ਦੇ ਵਿੱਚ ਪਹੁੰਚੇ ਨੇ। ਪੋਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਡੋਡਾ ਆ ਉਹਨਾਂ ਦਾ ਜਹਾਜ਼ ਐਮਰਜੈਂਸੀ ਲੈਂਡ ਜਿਹੜਾ ਉਹ ਪਹਿਲੋਂ ਕਰਨਾ ਪਿਆ। ਫਿਰ ਉਹ ਦੂਸਰਾ ਜਹਾਜ਼ ਫੜ ਕੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਸ ਨੂੰ ਮਿਲਣ ਦੇ ਲਈ ਉਹਨਾਂ ਨੂੰ ਉੱਥੇ ਪਹੁੰਚੇ ਹੈਗੇ। ਕਹਿੰਦੇ ਵੀ ਕੋਈ ਹੋਰ ਕੋਈ ਦਿੱਕਤ ਸੀ, ਕੋਈ ਵੀ ਇੱਦਾਂ ਦੀ ਸਕੇਰੀ ਜਿਹੜੀ ਉਹ ਗੱਲ ਨਹੀਂ ਸੀਗੀ, ਡਰਨ ਵਾਲੀ ਕੋਈ ਗੱਲ ਨਹੀਂ ਸੀਗੀ। ਵੈਸੇ ਹੀ ਉਸ ਜਹਾਜ਼ ਦੇ ਜ਼ਰੀਏ ਦੂਜੇ ਜਹਾਜ਼ ਦੇ ਜ਼ਰੀਏ ਡੋਡਾ ਹੁਣਾਂ ਨੂੰ ਜਿਹੜਾ ਉੱਧਰ ਜਾਣਾ ਪਿਆ ਹੈਗਾ। ਸੋ ਅੱਜ ਹੋਰ ਨਾਟੋ ਦੇ ਬਾਕੀ ਮੁਲਕਾਂ ਦੇ ਲੀਡਰਸ ਆ ਉਹਨਾਂ ਦੇ ਨਾਲ ਵੀ ਮੁਲਾਕਾਤ ਹੋਊਗੀ ਤੇ ਯੂਰਪੀਅਨ ਸੰਘ ਦੇ ਮੁਲਕਾਂ ਦੇ ਲੀਡਰਸ ਦੇ ਨਾਲ ਵੀ ਰਾਸ਼ਟਰਪਤੀ ਬਾਈਡਨ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਆ। ਸੋ ਹੁਣ ਰੂਸ ਦੇ ਬਿਲਕੁਲ ਮੁੱਢ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਉੱਥੇ ਪਹੁੰਚੇ ਨੇ।